ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 25 ਜੂਨ ਪਾਕਿਸਤਾਨ ਦੇ ਵਿੱਚ ਬੁੱਧ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਹੈ ਫੀਲਡ ਹਾਕੀ ਤੇ ਸਾਡੀ ਮਾੜੀ ਕਿਸਮਤ। ਫੀਲਡ ਹਾਕੀ ਜਿਹਨੂੰ ਅਸੀਂ ਹਾਕੀ ਆਖਦੇ ਹਾਂ, ਕਿਉਂਕਿ ਪੂਰੀ ਦੁਨੀਆ 'ਚ ਹਾਕੀ ਕਮ ਅਜ਼ ਕਮ ਦੋ ਕਿਸਮ ਦੀ ਖੇਡੀ ਜਾਂਦੀ ਹੈ। ਇੱਕ ਬਰਫ਼ ਦੇ ਉੱਤੇ ਜਿਹਨੂੰ ਆਈਸ ਹਾਕੀ ਆਖਦੇ ਨੇ, ਤੇ ਇੱਕ ਘਾਹ ਦੇ ਉੱਤੇ ਜਿਹਨੂੰ ਅਸੀਂ ਹਾਕੀ ਆਖਦੇ ਨੇ, ਤੇ ਪੂਰੀ ਦੁਨੀਆ ਉਹਨੂੰ ਫੀਲਡ ਹਾਕੀ ਆਖਦੀ ਹੈ। ਉਂਝ ਤੇ 1947 ਤੋਂ ਲੈ ਕੇ ਹੁਣ ਤੱਕ ਸਾਡੀ ਕਿਸਮਤ ਥੋੜ੍ਹੀ ਜਿਹੀ ਡਾਵਾਂਡੋਲ ਹੀ ਰਹੀ ਹੈ। ਜਿਹੜੀ ਸ਼ੈ 'ਚ ਵੀ ਹੱਥ ਪਾਈਦਾ ਕੌਮ ਦੇ ਤੌਰ 'ਤੇ ਅੱਗੋਂ ਕੋਈ ਨਾ ਕੋਈ ਸ਼ੈ ਚੱਕ ਮਾਰ ਲੈਂਦੀ ਹੈ। ਪਰ ਕੁਝ ਸ਼ੈਵਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਸਾਨੂੰ ਬੜਾ ਅਰੂਜ ਵੀ ਦਿੱਤਾ, ਇੱਜ਼ਤ ਵੀ ਦਿੱਤੀ, ਤੇ ਉਹਨਾਂ ਦੀ ਪਤੰਗ ਇੰਝ ਉੱਡੀ ਜਿੰਨੀ ਅਸੀਂ ਸੋਚੀ ਨਹੀਂ ਸੀ। ਜਿੰਨੀ ਥੱਲੇ ਸਾਡੇ ਕੋਲ ਡੋਰ ਹੈਗੀ ਨਹੀਂ ਸੀ, ਓਨੀ ਪਤੰਗ ਉੱਤੇ ਚਲੀ ਗਈ। ਉਸ ਵੇਲੇ ਜਾਂ ਤਾਂ ਅਸੀਂ ਨਵੀਂ ਡੋਰ ਦਾ ਬੰਦੋਬਸਤ ਕਰਦੇ ਅਤੇ ਉਸ ਪਤੰਗ ਨੂੰ ਹੋਰ ਉੱਤੇ ਲੈ ਕੇ ਜਾਂਦੇ, ਪਰ ਅਸੀਂ ਤਾਂ ਤੁਹਾਨੂੰ ਪਤਾ ਹਰ ਵੇਲੇ ਕੋਈ ਨਾ ਕੋਈ ਜੁਗਾੜ ਅਤੇ ਕੋਈ ਨਾ ਕੋਈ ਸ਼ਾਰਟਕੱਟ ਮਾਰਨ ਦਾ ਹਮੇਸ਼ਾ ਸੋਚਿਆ। ਇਹੀ ਕੰਮ ਅਸਾਂ ਫੀਲਡ ਹਾਕੀ ਨਾਲ ਕੀਤਾ। 1992 ਦਾ ਵਰ੍ਹਾ ਮੈਨੂੰ ਚੇਤੇ ਹੈ। ਸਾਡੇ 'ਚੋਂ ਜਿੰਨੇ ਵੀ ਲੋਕ 40 ਸਾਲ ਜਾਂ ਉਸ ਤੋਂ ਉੱਤੇ ਦੇ ਨੇ, ਉਹਨਾਂ ਸਾਰਿਆਂ ਨੇ ਜਾਂ ਤਾਂ ਪਾਕਿਸਤਾਨ ਦੀ ਫੀਲਡ ਹਾਕੀ ਦਾ ਕੋਈ ਨਾ ਕੋਈ ਸੁਨਹਿਰੀ ਵੇਲਾ ਵੇਖਿਆ। ਸੋਨੇ ਵਰਗੇ ਮੁੰਡੇ, ਸੋਨੇ ਵਰਗਾ ਖੇਡ ਅਤੇ ਸੋਨੇ ਵਰਗੀ ਇੱਜ਼ਤ ਅਤੇ ਸੋਨੇ ਰੰਗ ਦੇ ਕੱਪ ਜਿੱਤ ਕੇ ਅਤੇ ਉਹ ਪਾਕਿਸਤਾਨ ਲਿਆਉਂਦੇ ਸਨ। ਜਾਂ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਸਫੇਦ ਰੰਗ ਦੇ ਜਾਂਘੀਏ ਅਤੇ ਹਰੀਆਂ ਰੰਗ ਦੀਆਂ ਜਿਹੜੀਆਂ ਉਹ ਸ਼ਰਟਾਂ ਪਾ ਕੇ ਅਸੀਂ ਉਹਨਾਂ ਨੂੰ ਖੇਡਦਿਆਂ ਵੇਖਿਆ ਅਤੇ ਪਾਕਿਸਤਾਨ ਵਾਸਤੇ ਇੱਜ਼ਤ ਸਮੇਟਦਿਆਂ ਵੇਖਿਆ। ਲੇਕਿਨ ਜਿਹੜੇ ਬੱਚੇ, ਅਸੀਂ ਬੱਚੇ ਹੀ ਆਖਾਂਗੇ, ਜ਼ਾਹਿਰ ਹੈ 35-30 ਸਾਲਾਂ ਤੋਂ ਘੱਟ ਨੇ, ਉਹਨਾਂ ਨੇ ਮੇਰਾ ਖਿਆਲ ਨਾ ਤਾਂ ਪਾਕਿਸਤਾਨ ਨੂੰ, ਕੁਝ ਨੇ ਵੇਖਿਆ ਵੀ ਹੋਏਗਾ, ਪਰ ਬਹੁਤਿਆਂ ਨੇ ਨਾ ਤਾਂ ਪਾਕਿਸਤਾਨ ਨੂੰ ਕਦੇ ਫੀਲਡ ਹਾਕੀ ਖੇਡਦਿਆਂ ਵੇਖਿਆ ਹੈ। ਅਤੇ ਜੇ ਕਿਤੇ ਹਾਕੀ ਖੇਡਦਿਆਂ ਵੇਖਿਆ ਵੀ ਹੈ ਤਾਂ ਉਹ ਇਹੀ ਪਤਾ ਚੱਲਿਆ ਵੀ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਮਲੇਸ਼ੀਆ ਪਾਕਿਸਤਾਨ ਗਿਆ ਹੈ ਅਤੇ ਉੱਥੇ ਜਾਣ ਦੇ ਟਿਕਟ ਦੇ ਪੈਸੇ ਕੋਈ ਨਹੀਂ ਸੀ। ਚਾਈਨਾ ਦੇ ਵਿੱਚ ਪਾਕਿਸਤਾਨ ਮੈਚ ਖੇਡਣ ਗਿਆ ਅਤੇ ਏਅਰਲਾਈਨ ਦੇ ਕੋਲੋਂ ਉਧਾਰ 'ਤੇ, ਇਹ ਤੁਸੀਂ ਦਰੁਸਤ ਸੁਣ ਰਹੇ ਹੋ ਖਬਰਾਂ, ਏਅਰਲਾਈਨ ਕੋਲੋਂ ਉਧਾਰ 'ਤੇ ਟਿਕਟਾਂ ਲੈ ਕੇ ਗਿਆ। ਉਹਨਾਂ ਨਾਲ ਵਾਅਦਾ ਕੀਤਾ ਹੈ ਵੀ ਅਸੀਂ ਜਦੋਂ ਸਾਡੇ ਪੈਸੇ ਪਿੱਛੋਂ ਕੋਈ ਮਿਲ ਗਏ ਹਕੂਮਤ ਕੋਲੋਂ ਤਾਂ ਤੁਹਾਡੀਆਂ ਟਿਕਟਾਂ ਦੇ ਪੈਸੇ ਤੁਹਾਨੂੰ ਵਾਪਸ ਦੇ ਦਿਆਂਗੇ। ਅਗਲੇ ਸਾਲ ਖਬਰ ਆਈ ਕਿ ਪਾਕਿਸਤਾਨ ਦੇ ਪਲੇਅਰਾਂ ਕੋਲ ਕਿਉਂਕਿ ਖਾਣ ਪੀਣ ਨੂੰ, ਟਿਕਟਾਂ ਨੂੰ ਅਤੇ ਦੂਜੇ ਜਿਹੜੇ ਪੈਸੇ ਅਸੀਂ ਦੇਣੇ ਸੀ ਟੂਰਨਾਮੈਂਟ ਵਾਲਿਆਂ ਨੂੰ, ਉਹ ਦੇ ਨਾ ਸਕੇ, ਅਤੇ ਅਜ਼ਲਾਨ ਸ਼ਾਹ ਹਾਕੀ ਜਿਹੜੀ ਫੈਡਰੇਸ਼ਨ ਹੈ ਜਾਂ ਜੋ ਕੁਝ ਵੀ ਹੈ, ਜਿਹੜੇ ਉਹ ਟੂਰਨਾਮੈਂਟ ਮਲੇਸ਼ੀਆ 'ਚ ਕਰਵਾਉਂਦੇ ਨੇ, ਉਹਨਾਂ ਫੈਸਲਾ ਕੀਤਾ ਕਿ ਪਾਕਿਸਤਾਨ ਵਰਗੀ ਜਿਹੜੀ ਸੋਨੇ ਵਰਗੀ ਟੀਮ ਸੀ, ਉਹਨਾਂ ਨੂੰ ਹੁਣ ਸੱਦਣਾ ਹੀ ਕੋਈ ਨਹੀਂ। ਮੈਨੂੰ 1992 ਦਾ ਵਰ੍ਹਾ ਯਾਦ ਹੈ, ਜਿਸ ਵੇਲੇ ਇਮਰਾਨ ਖਾਨ ਸਾਹਿਬ ਨੇ ਕ੍ਰਿਕਟ ਦੇ ਵਿੱਚ ਵਰਲਡ ਕੱਪ ਜਿੱਤਿਆ। ਉਸੇ ਸਾਲ ਅਸੀਂ ਸਨੋਕਰ ਦੇ ਵਿੱਚ ਵੀ ਵਰਲਡ ਕੱਪ ਜਿੱਤਿਆ। ਮੁਹੰਮਦ ਹਨੀਫ ਸਾਹਿਬ ਨੇ, ਮੇਰਾ ਖਿਆਲ ਅਗਰ ਮੈਂ ਨਾਂ ਗਲਤ ਨਹੀਂ ਲੈ ਰਿਹਾ ਤੇ ਉਸੇ ਸਾਲ ਦੇ ਵਿੱਚ ਹੀ ਅਸੀਂ ਜਿਹੜਾ ਸਕੌਸ਼ ਦੇ ਵਿੱਚ ਵੀ ਵਰਲਡ ਚੈਂਪੀਅਨ ਬਣੇ, ਅਤੇ ਉਸੇ ਸਾਲ ਦੇ ਵਿੱਚ ਹੀ ਅਸੀਂ ਫੀਲਡ ਹਾਕੀ ਦੇ ਵਿੱਚ ਵੀ ਸ਼ਹਬਾਜ਼ ਸੀਨੀਅਰ ਅਤੇ ਦੂਜੇ ਸੱਜਣਾ ਮਿੱਤਰਾਂ ਨੇ ਹਾਕੀ ਵਾਸਤੇ ਵਰਲਡ ਕੱਪ ਪਾਕਿਸਤਾਨ ਵਾਸਤੇ ਜਿੱਤਿਆ। ਬਸ ਫਿਰ ਉਹ ਵੇਲਾ ਸੀ 1992 ਦਾ। ਉਸ ਵੇਲੇ ਨਵਾਜ਼ ਸ਼ਰੀਫ ਸਾਹਿਬ ਦੀ ਚੜ੍ਹਾਈ ਸੀ। ਇਹੋ ਜਿਹਾ ਇਹ ਮੈਂ ਆਨਾ ਵੀ ਚੰਦ ਸਾਨੂੰ ਲੱਭਿਆ, ਬਲਕਿ ਗ੍ਰਹਿਣ ਲੱਗਾ ਹੋਇਆ ਚੰਦ ਸਾਨੂੰ ਲੱਭਾ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਰੂਪ ਦੇ ਵਿੱਚ, ਕਿ ਫਿਰ ਗਾਂ ਪਾਕਿਸਤਾਨ ਨੇ ਕਿਸੇ ਕਿਸਮ ਦੀ ਕੋਈ ਚੰਗੀ ਖਬਰ ਉਸ ਤਰੀਕੇ ਨਾਲ ਨਾ ਵੇਖੀ। ਕ੍ਰਿਕਟ ਦਾ ਜਿਹੜਾ ਅਰੂਜ ਸੀ ਉਹ ਤਾਂ ਮੁੱਕਿਆ ਹੀ ਮੁੱਕਿਆ, ਪਰ ਹਾਕੀ ਦਾ ਅਰੂਜ ਤਾਂ ਇਵੇਂ ਮੁੱਕਿਆ ਜਿਵੇਂ ਬਰਫ਼ ਨੂੰ ਤੱਤਾ ਕਰੋ ਅਤੇ ਪਹਿਲਾਂ ਉਹ ਬਰਫ਼ ਨਜ਼ਰ ਨਹੀਂ ਆਉਂਦੀ, ਥੋੜ੍ਹਾ ਜਿਹਾ ਪਾਣੀ ਨਜ਼ਰ ਆਉਂਦਾ, ਹੋਰ ਤੱਤਾ ਕਰੋ ਅਤੇ ਪਾਣੀ ਵੀ ਨਜ਼ਰ ਨਹੀਂ ਆਉਂਦਾ, ਹਵਾ ਬਣ ਕੇ ਹਰ ਸ਼ੈ ਉੱਡ ਜਾਂਦੀ ਹੈ। ਹਾਲਾਤ, ਵਕਤ, ਕਰਪਸ਼ਨ ਅਤੇ ਪਾਕਿਸਤਾਨ ਦੇ ਵਿੱਚ ਮਾੜੀ ਗਵਰਨੈਂਸ ਦੀ ਜਿਹੜੀ ਅੱਗ ਇਹੋ ਜਿਹੀ ਬਲੀ ਕਿ ਹਾਕੀ ਜਿਹੜੀ ਬਰਫ਼ ਵਰਗੀ ਬੜੀ ਸੁਨੱਖੀ ਅਤੇ ਬੜੀ ਸਾਨੂੰ ਲੱਗਦੀ ਸੀ ਵੀ ਕਰੜੀ ਹੈ, ਮਤਲਬ ਸਾਡੇ ਹੱਥਾਂ 'ਚ ਫੜੀ ਹੈ। ਫੀਲਡ ਹਾਕੀ ਮੇਰੇ ਵਾਸਤੇ ਇਸ ਤੋਂ ਵੀ ਬੜੀ ਗੂੜੀ ਗੱਲ ਹੈ, ਇਹ ਦਿਲ ਦੇ ਕਰੀਬ ਗੱਲ ਹੈ ਵੀ ਮੇਰਾ ਜਿਹੜਾ ਇਲਾਕਾ ਹੈ ਪਾਕਿਸਤਾਨ ਦੀ, ਜਿਸ ਵੇਲੇ ਟੈਲੀਵਿਜ਼ਨ ਦੇ ਉੱਤੇ ਤੁਸੀਂ ਹਾਕੀ ਦਾ ਮੈਚ ਵੇਖਦੇ ਸੋ, ਮੈਂ ਦੋਹਰੇ ਗੱਲ ਕਰਾਂਗਾ ਜਿਹੜੇ 40 ਸਾਲ 45 ਸਾਲ 50 ਵਰ੍ਹਿਆਂ ਤੋਂ ਉੱਤੋਂ ਦੇ ਲੋਕ ਨੇ, ਅਤੇ ਮੈਂ ਦੱਸਿਆ ਵੀ ਜਿਸ ਵੇਲੇ ਉਹ 11 ਪਲੇਅਰਾਂ ਨੂੰ ਜਾਂ ਉਹਨਾਂ ਦੇ ਵਿੱਚੋਂ ਕਮ ਅਜ਼ ਕਮ 10 ਨੂੰ ਭੱਜਦੇ ਵੇਖਦੇ ਸੋ, ਅਤੇ ਪਿਛਲੇ ਪਾਸੇ ਗੋਲਕੀਪਰ ਖਲੋਤਾ ਹੁੰਦਾ ਸੀ। ਅਤੇ ਮੇਰਾ ਜਿਹੜਾ ਪਿੰਡ ਹੈ, ਮੇਰਾ ਜਿਹੜਾ ਇਲਾਕਾ ਹੈ, ਉਦੋਂ 15 ਕਿਲੋਮੀਟਰ ਇਸ ਪਾਸੇ ਨੂੰ ਜਾਂ 20 ਕਿਲੋਮੀਟਰ ਇਸ ਪਾਸੇ ਨੂੰ ਅਤੇ 20 ਕਿਲੋਮੀਟਰ ਉਸ ਪਾਸੇ ਨੂੰ, ਉਹ ਜਿਹੜੀ ਜ਼ਮੀਨ ਦਾ ਇੱਕ ਟੋਟਾ ਹੈ,
ਉੱਥੋਂ ਕਮ ਸੇ ਕਮ 7-8 ਪਲੇਅਰ ਉਹਨਾਂ ਪਲੇਅਰਾਂ ਦੇ ਵਿੱਚ ਭੱਜਣ ਡਏ ਹੁੰਦੇ ਸੀ। ਮਤਲਬ ਕਿ ਉਹ ਟੀਮ ਤੇ ਪਾਕਿਸਤਾਨ ਦੀ ਹੁੰਦੀ ਸੀ, ਪਰ ਸਾਨੂੰ ਕੋਈ ਜਿਹੜੇ 200-400 ਪਿੰਡ ਹੁੰਦੇ ਸੀ, ਸਾਨੂੰ ਲੱਗਦਾ ਸੀ ਕਿ ਉਹ ਟੀਮ ਸਾਡੀ ਹੈ, ਕਿਉਂਕਿ 7 ਤੋਂ 8 ਮੁੰਡੇ ਗੋਜਰੇ ਦੇ ਇਲਾਕੇ ਦੇ ਹੀ ਉਸ ਟੀਮ ਦੇ ਵਿੱਚ ਖੇਡਣ ਡਏ ਹੁੰਦੇ ਸਨ। ਇਸ ਵਾਸਤੇ ਹਾਕੀ ਦੇ ਨਾਲ ਸਾਡਾ ਜਿਹੜਾ ਪਿਆਰ ਹੈ, ਮੁਹੱਬਤ ਹੈ, ਉਨਸ ਹੈ, ਉਹ ਵੀ ਬੜਾ ਹੈ। ਕੱਲ੍ਹ ਇੱਕ ਖਬਰ ਸਾਹਮਣੇ ਆਈ, ਹੁਣ ਤੁਸੀਂ ਸੋਚੋਗੇ ਵੀ ਮੈਂ ਹਾਕੀ ਦਾ ਕੀ ਕਸੀਦਾ ਪੜ੍ਹਨਾ ਸ਼ੁਰੂ ਹੋ ਗਿਆ, ਕੀ ਹੋ ਗਿਆ ਹਾਕੀ ਨਾਲ। ਮੈਂ ਤੁਹਾਨੂੰ ਮਾਜ਼ੀ ਦੀਆਂ ਗੱਲਾਂ ਤਾਂ ਦੱਸੀਆਂ ਹੀ ਨੇ ਵੀ ਹਾਕੀ ਦੀ ਟੀਮ ਘੱਲਣ ਵਾਸਤੇ ਚਾਈਨਾ ਦੇ ਵਿੱਚ ਪਾਕਿਸਤਾਨ ਦੇ ਕੋਲ ਰੁਪਈਏ ਨਹੀਂ ਹੈਗੇ, ਇਸ ਲਈ ਉਧਾਰ 'ਤੇ ਟਿਕਟਾਂ ਲੈ ਕੇ ਘੱਲ ਛੱਡੀਆਂ। ਅਜ਼ਲਾਨ ਸ਼ਾਹ 'ਚ ਜੋ ਹੋਇਆ ਤੁਹਾਨੂੰ ਪਤਾ, ਅਗਲੀ ਵਾਰੀ ਉਹਨਾਂ ਆਖਿਆ ਸੀ ਸੱਦਣਾ ਹੀ ਨਹੀਂ, ਇਹ ਮੰਗਤੇ ਨੇ, ਇਹਨਾਂ ਕੋਲ ਪੈਸੇ ਕੋਈ ਨਹੀਂ। ਮੁੰਡਿਆਂ ਨੂੰ ਬਾਹਰ ਘੱਲਨੇ ਹੈ ਅਤੇ ਉੱਥੇ ਉਹਨਾਂ ਨੂੰ ਰੋਟੀ ਖਵਾਉਣ ਦੇ, ਇਹ ਪਿੰਡਾਂ ਦੇ ਮੁੰਡੇ ਨੇ ਜਿਹੜੇ ਬਹੁਤੇ ਹਾਕੀ ਖੇਡਦੇ ਨੇ, ਦੁੱਧ ਸ਼ੁੱਧ ਵੀ ਪੀਂਦੇ ਨੇ, ਅਤੇ ਉਹਨਾਂ ਨੂੰ ਇੰਨੇ ਕੁ ਪੈਸੇ ਵੀ ਨਹੀਂ ਦਿੰਦੇ ਜਦੋਂ ਬਾਹਰ ਜਾਂਦੇ ਨੇ ਕਿ ਉਹ ਆਪਣਾ ਕੋਈ ਦੁੱਧ ਦਾ ਲੀਟਰ ਹੀ ਲੈ ਕੇ ਪੀ ਲੈਣ। ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਗੱਲ ਹੋਏਗੀ ਕਿ ਪੈਸੇ ਤੇ ਕੀ ਦੇਣੇ, ਉਹ ਖੇਡ ਕੇ ਮੁੜ ਆਉਂਦੇ ਨੇ ਅਤੇ ਕਈ ਮਹੀਨੇ ਉਹਨਾਂ ਨੂੰ ਪੈਸੇ ਨਹੀਂ ਦਿੰਦੇ। ਇਹ ਹੁਣ ਸਮਝ ਤੋਂ ਬਾਹਰ ਹੈ ਵੀ ਹਾਕੀ ਫੈਡਰੇਸ਼ਨ ਹੋਵੇ ਜਾਂ ਹਕੂਮਤ ਪਾਕਿਸਤਾਨ ਹੋਵੇ, ਇਹ ਕਿਉਂ ਸਮਝਦੀ ਹੈ ਕਿ ਇਹ ਹਾਕੀ ਦੇ ਪਲੇਅਰ ਜਿਹੜੇ ਨੇ ਇਹ ਕੋਈ ਬੜੇ ਵੱਡੇ ਰਿਐਲਟਰ ਨੇ, ਮਤਲਬ ਕਿ ਇਹਨਾਂ ਦਾ ਵੀ ਕੋਈ ਆਪਣਾ DHA ਹੈ ਜਾਂ ਇਹਨਾਂ ਦਾ ਵੀ ਆਪਣਾ ਕੋਈ ਹਿਸਾਬ ਕਿਤਾਬ ਹੈ। ਅੱਛਾ, ਇੱਕ ਹੋਰ ਤੁਸੀਂ ਗੱਲ ਵੇਖੋ, ਅਸੀਂ ਸੀਮੈਂਟ ਬਣਾ ਕੱਢਦੇ ਹਾਂ, ਅਸੀਂ ਅਸਕਰੀ ਬੈਂਕ ਵੀ ਬਣਾ ਕੱਢਦੇ ਹਾਂ। ਇਹ ਸਿਰਫ ਅਸਕਰੀ ਦੀ ਗੱਲ ਨਹੀਂ ਹੋਣ ਡਈ, ਬਾਕੀ ਵਾਲੇ ਪਾਸੇ ਵੀ ਆ ਜਾਓ, PIA ਦੀ ਪਾਸੇ ਆ ਜਾਓ, ਮਤਲਬ ਪ੍ਰਾਈਵੇਟ ਅਤੇ ਅਸਕਰੀ ਦੋਵੇਂ ਪਾਸੇ ਜਿਹੜੇ ਨੇ, ਅਸਕਰੀ ਬੈਂਕ ਤੋਂ ਲੈ ਕੇ ਅਸਕਰੀ ਸੀਮੈਂਟ ਤੋਂ ਲੈ ਕੇ ਫੌਜੀ ਸੀਮੈਂਟ, ਹਰ ਸ਼ੈ ਅਸੀਂ ਬਣਾ ਲੈਂਦੇ ਹਾਂ, ਫੌਜੀ ਸੀਰੀਅਲ ਸਭ ਕੁਛ। ਹਾਕੀ ਦੀ ਜਿਹੜੀ ਹੈ ਉਹ ਅਸੀਂ ਕਿਸੇ ਸੂਰਤ ਵੀ ਸਰਪ੍ਰਸਤੀ ਨਹੀਂ ਕਰਦੇ। ਅਸੀਂ DHA ਵੀ ਬਣਾ ਲੈਂਦੇ ਹਾਂ, ਅਸੀਂ ਸਾਰੇ ਕੰਮ ਕਰਦੇ ਹਾਂ। ਅਤੇ ਜੇ ਉੱਧਰ ਜਿਹੜਾ ਸਿਵਲ ਸੈਕਟਰ ਹੈ ਉਹਦੇ ਵਿੱਚ ਵੇਖੋ, ਉੱਧਰ ਵੀ ਹੈ DCL ਤੋਂ ਲੈ ਕੇ ਬੜੇ ਬੜੇ ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਵਾਹ ਭਾਰੇ ਪੈਸੇ ਨੇ, ਪਰ ਕੋਈ ਬੰਦਾ ਵੀ ਹਾਕੀ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਇੱਥੋਂ ਤੱਕ ਕਿ ਜਿਹੜਾ ਸਾਡਾ ਕ੍ਰਿਕਟ ਬੋਰਡ ਹੈ ਉਹ ਕਮਾਊ ਪੁੱਤ ਹੈ, ਇਸ ਲਈ ਅਸੀਂ ਉੱਥੇ ਕਦੇ ਨਜਮ ਸੇਠੀ ਸਾਹਿਬ ਨੂੰ ਘੱਲ ਦਿੰਦੇ ਵੀ ਲਓ ਜੀ, ਤੁਸੀਂ ਆਪਣੀ ਅਗਲੀ ਪਿਛਲੀ ਜਿਹੜੀ ਹੈ ਨਾ ਆਕੜ ਉਕੜ ਲੈ ਕੇ ਅਤੇ ਤੁਸੀਂ ਜਿਹੜੇ ਕੜਲ ਕੜੁੱਲ ਪਏ ਨੇ ਤੁਹਾਨੂੰ ਅਗਲੇ ਪਿਛਲੇ, ਉਹ ਤੁਸੀਂ ਕੱਢ ਲਓ। ਜਿਹੜਾ ਬੰਦਾ ਵੀ ਆਉਂਦਾ ਹੈ ਉਹ ਆਪਣੇ ਯਾਰ ਸੱਜਣ ਮਿੱਤਰ ਜਿਹਦੇ 'ਚ ਵੀ ਕੋਈ ਚਿੱਬ ਛਿੱਬ ਹੁੰਦੇ ਨੇ ਉਹਨੂੰ ਆਉਂਦੇ ਨੇ ਵੀ ਜਾ ਕੇ ਉੱਥੇ ਕੱਢ ਲੈ। ਮਤਲਬ ਕਿ ਜਿਹਨੂੰ ਵੀ ਕੋਈ ਕਸਰ ਹੁੰਦੀ ਹੈ, ਸਟੰਟਡ ਗਰੋਥ ਹੁੰਦੀ ਹੈ, ਜਾਂ ਕੋਈ ਬੰਦਾ ਜਿਹੜਾ ਉਹਨੂੰ ਪੂਰੀ ਰੋਟੀ ਨਹੀਂ ਲੱਭੀ ਹੁੰਦੀ, ਉਹਨਾਂ ਲੋਕਾਂ ਦੇ ਹਿਸਾਬ ਨਾਲ ਉਹ ਆਉਂਦੇ ਨੇ ਵੀ ਚਲੇ ਜਾ ਭਾਈ ਤੂੰ ਉੱਥੇ ਜਾ ਕੇ ਦਿਹਾੜੀ ਲਾ ਲੈ। ਹੁਣ ਵਾਲੇ ਜਿਹੜੇ ਹਾਫਿਜ਼ ਸਾਹਿਬ ਨੇ ਉਹਨਾਂ ਨੇ ਮੋਹਸਿਨ ਨਕਵੀ ਸਾਹਿਬ ਨੂੰ ਘੱਲਿਆ ਹੈ, ਅਤੇ ਮੋਹਸਿਨ ਨਕਵੀ ਸਾਹਿਬ ਨੇ ਅੱਗੋਂ ਸਾਰੇ ਰਿਸ਼ਤੇਦਾਰ ਚੁੱਕ ਕੇ, ਜਾਂ ਜਾਣਨ ਵਾਲੇ ਰਿਸ਼ਤੇਦਾਰ ਨਹੀਂ ਤੇ ਜਾਣਨ ਵਾਲੇ ਚੁੱਕ ਕੇ PCB ਦੇ ਵਿੱਚ ਠੋਕ ਦਿੱਤੇ ਨੇ। ਬਿਊਰੋਕਰੇਟਾਂ ਜਿਹੜੀਆਂ ਪੁਲਿਸ ਦੇ ਵਿੱਚ ਨੇ ਜਾਂ ਸਿਵਲ ਸਰਵਿਸ ਕੋਈ ਡਿਪਟੀ ਕਮਿਸ਼ਨਰ ਹੈ, ਉਹਨੂੰ ਪਾਕਿਸਤਾਨ ਦੀ ਫੀਮੇਲ ਕ੍ਰਿਕਟ ਟੀਮ ਦੀ ਹੈੱਡ ਬਣਾ ਛੱਡਿਆ। ਪਹਿਲਾਂ ਉਸ ਬੀਬੀ ਨੇ ਲਾਹੌਰ ਦੇ ਵਿੱਚ ਲੜਫੇ ਲਾਏ ਨੇ। ਲੜਫਿਆਂ ਦਾ ਮਤਲਬ ਇਹ ਕਿ ਡਿਪਟੀ ਕਮਿਸ਼ਨਰ ਸੀ ਅਤੇ ਲੋਕਾਂ ਨੂੰ 3 MPO ਅਤੇ ਉਹਦੇ ਵਿੱਚ ਨਜਾਇਜ਼ ਜੇਲ੍ਹਾਂ 'ਚ ਬੰਦ ਕਰਦੀ ਰਹੀ। ਚੌਧਰੀ ਨਿਜ਼ਾਮਦੀਨ ਦੇ ਕਹਿਣ 'ਤੇ ਚੇਤਾ ਹੀ ਹੋਏਗਾ ਜਿਸ ਵੇਲੇ PTI 'ਤੇ ਤੋੜ ਭੰਨ ਸ਼ੁਰੂ ਕੀਤੀ ਸੀ, ਅਤੇ ਉਸ ਤੋਂ ਬਾਅਦ ਉਸ ਬੀਬੀ ਨੂੰ ਚੁੱਕ ਕੇ ਅਤੇ ਪਾਕਿਸਤਾਨ ਦੀ ਜਿਹੜੀ ਹਾਕੀ ਹੈ ਉਹਦੀ ਹੈੱਡ ਲਾ ਛੱਡਿਆ। ਹੁਣ ਸੋਚੋ, ਇੱਕ ਬਿਊਰੋਕਰੇਟ ਉੱਤੋਂ ਕੱਬੀ ਬਿਊਰੋਕਰੇਟ ਜਿਹਦਾ ਸੁਭਾਅ ਵੀ ਕੱਬਾ ਹੋਵੇ। ਸੁਭਾਅ ਕੱਬੇ ਦਾ ਮਤਲਬ ਗੁੱਸੇ ਦਾ ਭੈੜਾ ਜਿਹੜਾ ਬੰਦਾ ਹੁੰਦਾ, ਜਿਹਦਾ ਸੁਭਾਅ ਵੀ ਕੱਬਾ ਹੋਵੇ ਉਹ ਬਿਊਰੋਕਰੇਟ। ਉੱਤੋਂ ਉਹ ਬਿਊਰੋਕਰੇਟ ਜਿੰਨੇ ਬੜੇ ਬੜੇ ਬੁਰਜ ਜਿਹੜੇ ਸਿਆਸੀ ਸਨ, ਬੜੇ ਬੜੇ ਕਲਗੀਆਂ ਵਾਲੇ, ਸ਼ਿਮਲਿਆਂ ਵਾਲੇ, ਇੱਜ਼ਤਾਂ ਵਾਲੇ ਲੋਕ, ਉਹਨਾਂ ਨੂੰ ਰੋਲ ਛੱਡਿਆ ਔਰ ਚੌਧਰੀ ਦੇ ਨਾਲ ਰਲ ਕੇ ਉਹਨਾਂ ਨੂੰ 3 MPO ਦੇ ਵਿੱਚ ਕਿਸੇ ਨੂੰ 3 ਮਹੀਨੇ ਡੱਕਿਆ ਅਤੇ ਕਿਸੇ ਨੂੰ 2 ਮਹੀਨੇ ਡੱਕਿਆ, ਘਰਾਂ ਦੇ ਘਰ ਉਜਾੜ ਛੱਡੇ। ਉਸ ਬੀਬੀ ਨੂੰ ਜਾ ਫੀਮੇਲ ਕ੍ਰਿਕਟ ਦਾ ਇੰਚਾਰਜ ਲਾਇਆ। ਹੁਣ ਤੁਸੀਂ ਆਪੇ ਹੀ ਸੋਚ ਲਓ ਵੀ ਜਿਹੜੀਆਂ ਕੁੜੀਆਂ ਉੱਥੇ ਕ੍ਰਿਕਟ ਖੇਡਦੀਆਂ ਹੋਣਗੀਆਂ, ਉਹ ਤਾਂ ਉਸ ਬਾਜੀ ਕੋਲੋਂ ਥਰ ਕੰਬਦੀਆਂ ਹੋਣਗੀਆਂ ਅਤੇ ਸੋਚਦੀਆਂ ਹੋਣਗੀਆਂ ਵੀ ਕਿਤੇ ਅਸੀਂ ਮਾੜੀ ਜਿਹੀ ਆਵਾਜ਼ ਚੂੰ ਕੱਢੀ ਅਤੇ ਜਿਹੜਾ ਹੁਣ DC ਬੈਠਾ ਹੈ ਉਹ ਇਸ ਬਾਜੀ ਦਾ ਜੂਨੀਅਰ ਹੀ ਹੈ। ਉੱਤੋਂ ਬਾਜੀ ਕੱਬੇ ਸੁਭਾਅ ਦੀ ਵੀ ਹੋਵੇ, ਡਿਪਟੀ ਕਮਿਸ਼ਨਰ ਵੀ ਰਹੀ ਹੋਵੇ, ਅਤੇ ਮੋਹਸਿਨ ਨਕਵੀ ਦੀ ਕਰੀਬੀ ਰਿਸ਼ਤੇਦਾਰ ਜਾਂ ਦੋਸਤ ਜਾਂ ਜਾਣਨ ਵਾਲੀ ਹੋਵੇ, ਜੋ ਵੀ ਆਖਣਾ ਤੁਸੀਂ। ਅਤੇ ਆਪ ਸੋਚੋ ਵੀ ਉਹ ਬੱਚੀਆਂ ਤਾਂ ਹੁਣ ਸਾਹ ਵੀ ਨਹੀਂ ਲੈ ਸਕਦੀਆਂ, ਉਹਨਾਂ ਗੇਂਦ ਕੀ ਤੇਜ਼ ਕਰਾਉਣੀ ਅਤੇ ਕੀ ਖੇਡਣਾ। ਇਹ ਹਾਲਾਤ ਨੇ ਪਾਕਿਸਤਾਨ ਦੇ ਕਿ ਇੱਕ ਬਿਊਰੋਕਰੇਟ ਜਿਹਨੇ ਕਦੇ ਕ੍ਰਿਕਟ ਨਹੀਂ ਖੇਡੀ ਹੋਏਗੀ, ਮੈਂ ਪ੍ਰੋਫੈਸ਼ਨਲ ਕ੍ਰਿਕਟ ਦੀ ਗੱਲ ਕਰਦਾ, ਹੁਣ ਅੱਗੋਂ ਕਿਤੇ ਬੀਬੀ ਭੈਣ ਇਹ ਨਾ ਆਖੇ ਵੀ ਨਹੀਂ ਮੈਂ ਵੀ ਆਪਣੇ ਨਿੱਕੇ ਭੈਣ ਭਰਾਵਾਂ ਦੇ ਨਾਲ ਵਿਹੜੇ 'ਚ ਨਿੱਕੇ ਹੁੰਦੇ ਹਾਂ ਪਲਾਸਟਿਕ ਨੂੰ ਪਲਾਸਕਟ ਵੀ ਆਉਂਦੇ ਨੇ ਸਾਡੇ ਪਿੰਡਾਂ ਵਾਲੇ, ਪਲਾਸਕਟ ਦੀ ਗੇਂਦ ਫੜ ਕੇ ਅਤੇ ਕਿਸੇ ਕੱਪੜੇ ਧੋਣ ਵਾਲੀ ਥਾਪੀ ਨੂੰ ਫੜ ਕੇ ਅਤੇ ਮੈਂ ਵੀ ਕ੍ਰਿਕਟ ਖੇਡਦੀ ਰਹੀ ਹਾਂ। ਇਹ ਤੇ ਹਾਲ ਨੇ। ਮਤਲਬ ਤੁਹਾਨੂੰ ਦੱਸਣ ਦਾ ਹੈ ਵੀ ਜੋ ਹਾਲ ਅਸੀਂ ਅੱਜ ਹਾਕੀ ਦਾ ਕੀਤਾ ਹੋਇਆ, ਉਹੀ ਹਾਲ ਅਸੀਂ ਹੁਣ ਕ੍ਰਿਕਟ ਦਾ ਕਰਨ ਜਾ ਰਹੇ ਹਾਂ। ਲੇਕਿਨ ਇਸ ਵੇਲੇ ਤੱਕ ਹਾਕੀ ਨੂੰ ਕ੍ਰਿਕਟ ਨਾਲ ਜੋੜ ਕੇ ਕੋਈ ਨਾ ਕੋਈ ਕੰਮ ਚਲਾਇਆ ਜਾ ਸਕਦਾ ਸੀ, ਕਿਉਂਕਿ
ਹਾਕੀ ਨੂੰ ਅਸੀਂ ਹਜੇ ਤੱਕ ਆਪਣੀ ਕੌਮੀ ਖੇਲ ਡਿਕਲੇਅਰ ਕੀਤਾ ਹੈ। ਅੱਛਾ, ਇਹ ਵੀ ਸਾਨੂੰ ਕੋਈ ਰੌਲਾ ਹੈ, ਜਿਹੜੀ ਸ਼ੈ ਵੀ ਸਾਡੀ ਕੌਮੀ ਹੁੰਦੀ ਹੈ ਉਹਨੂੰ ਅਸੀਂ ਤੁੰਨ ਕੇ ਰੱਖ ਦਿੰਦੇ, ਉਹ ਕੋਈ ਵੀ ਹੋਵੇ, ਕੌਮੀ ਲੀਡਰ ਹੋਵੇ, ਕੌਮੀ ਕੋਈ ਜਮਾਤ ਹੋਵੇ, ਕੌਮੀ ਖੇਡ ਹੋਵੇ, ਜਾਂ ਹੋਰ ਕੋਈ ਵੀ ਜਿੱਥੇ ਕੌਮ ਦਾ ਲਫ਼ਜ਼ ਆਉਂਦਾ ਉਹਦੇ ਨਾਲ ਸਾਡੇ ਚੌਧਰੀ ਸਾਹਿਬ ਨੂੰ ਬੜਾ ਲੈਣ ਦੇਣ। ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਚੌਧਰੀ ਸਾਹਿਬ ਸੀਮਟ ਤੋਂ ਲੈ ਕੇ ਦਲੀਆ, ਦਲੀਏ ਤੋਂ ਲੈ ਕੇ ਪਲਾਟ ਕੱਟਣ ਤੋਂ ਲੈ ਕੇ ਹਰ ਸ਼ੈ ਕਰਦੇ ਨੇ ਚੌਧਰੀ ਸਾਹਿਬ। ਹੁਣ ਤੇ PIA ਵੀ ਲੈਣਾ ਚਾਹੁੰਦੇ ਨੇ। ਹੁਣ ਤੇ ਤੁਹਾਨੂੰ ਯਾਦ ਹੀ ਹੈ ਕਿ ਪਿਛਲੇ ਦਿਨਾਂ ਫੌਜੀ ਫਰਟੀਲਾਈਜ਼ਰ ਨੇ ਆਖਿਆ ਵੀ ਅਸੀਂ PIA ਵੀ ਲੈਣਾ, ਪਰ ਹਾਕੀ ਦੀ ਟੀਮ ਕੋਈ ਨਹੀਂ ਲੈਂਦਾ। ਹਾਲਾਂਕਿ ਤੁਸੀਂ ਸੁਣਿਆ ਹੋਣਾ ਵੀ ਸਾਰੇ ਮਹਿਕਮਿਆਂ ਦੀਆਂ ਆਪਣੀਆਂ ਟੀਮਾਂ ਸਨ, ਉਹ ਜਿੰਨੇ ਪੈਸੇ ਮਹਿਕਮਿਆਂ ਵਾਲੇ ਉਨੀਆਂ ਟੀਮਾਂ 'ਤੇ ਲਾਉਂਦੇ ਸਨ, ਜਾਂ ਟੀ ਬ੍ਰੇਕ ਕਰ ਜਾਂਦੇ ਨੇ ਜਿੰਨੇ ਪੈਸਿਆਂ ਦੀ, ਉਹਨੇ ਦੀ ਪੂਰੀ ਹਾਕੀ ਮੁੰਡਿਆਂ ਨੇ ਖੇਡ ਖੂਡ ਲੈਣੀ ਅਤੇ ਬਾਹਰੋਂ ਕੱਪ ਕੁੱਪ ਵੀ ਜਿੱਤ ਲਿਆਉਣੇ ਨੇ। ਪਰ ਰੌਲਾ, ਜਿਹੜੀ ਖਬਰ ਮੇਰੇ ਸਾਹਮਣੇ ਸੀ, ਗੱਲ ਮੈਂ ਬਹੁਤ ਲੰਮੀ ਕਰ ਗਿਆ, ਪਰ ਖਬਰ ਜਿਹੜੀ ਸੀ ਮੇਰੇ ਸਾਹਮਣੇ, ਉਹ ਪਾਕਿਸਤਾਨ ਹਾਕੀ ਟੀਮ ਦੇ ਕੈਪਟਨ ਅਹਿਮਦ ਬੱਟ, ਉਹਨਾਂ ਨੂੰ ਜਿਹੜਾ ਪਾਕਿਸਤਾਨ ਸਪੋਰਟਸ ਬੋਰਡ ਹੈ ਜਿਹਦੇ ਅੰਡਰ ਹਾਕੀ ਆਉਂਦੀ ਹੈ, ਜਿਸ ਤਰ੍ਹਾਂ ਕ੍ਰਿਕਟ ਬੋਰਡ ਨੂੰ ਤਾਂ ਅਲੱਗ ਕਰ ਦਿੱਤਾ ਹੈ ਨਾ, ਅਤੇ ਸਪੋਰਟਸ ਬੋਰਡ ਦੇ ਅੰਡਰ ਹਾਕੀ ਵੀ ਆਉਂਦੀ ਹੈ, ਸਾਰੀਆਂ ਹੀ ਖੇਲਾਂ ਉਹਦੇ ਅੰਦਰ ਆਉਂਦੀਆਂ ਨੇ। ਉਹਨਾਂ ਨੇ ਉਹਨਾਂ ਨੂੰ ਲੰਚ 'ਤੇ ਬੁਲਾਇਆ ਕਿ ਆਓ ਜੀ ਤੁਹਾਨੂੰ ਰੋਟੀ ਪਾਣੀ ਖਵਾਈਏ। ਉਹਨਾਂ ਹੱਥ ਜੋੜ ਕੇ ਅੱਗੋਂ ਮਾਫੀ ਮੰਗੀ। ਉਹਨਾਂ ਕਿਹਾ ਜੀ ਜਿੱਥੋਂ ਮੈਂ ਇਹ ਆਪਣੇ ਅਹਿਮਦ ਬੱਟ ਸਾਹਿਬ ਨੇ ਆਖਿਆ ਵੀ ਗੱਡੀ 'ਤੇ ਆਉਣਾ, ਤੇਲ ਨੂੰ ਤਾਂ ਛੱਡੋ, ਜਿਹੜਾ ਟਾਲ ਟੈਕਸ ਹੈ, ਪੰਜਾਬੀ 'ਚ ਇਹਨੂੰ ਟਾਲ ਟੈਕਸ ਹੀ ਆਉਂਦੇ ਨੇ, ਜਿਹੜਾ ਟਾਲ ਟੈਕਸ ਹੈ ਉਹ ਹੀ 5600 ਰੁਪਈਏ ਦਾ ਲੱਗ ਜਾਣਾ, ਅਤੇ ਤੁਸੀਂ ਜਿਹੜਾ ਉਸ ਤੋਂ ਬਾਅਦ ਪੈਸੇ ਦਿੰਦੇ ਜੇ, ਸੱਦ ਕੇ ਚੈੱਕ ਦਿੰਦੇ ਨੇ, ਬਕਾਇਦਾ ਜਾਰੀ ਕਰਦੇ ਨੇ, ਉਹ ਵੀ ਕੋਈ 3 ਮਹੀਨਿਆਂ ਬਾਅਦ ਲੱਭਦਾ ਹੈ। TADA ਜਿਹਨੂੰ ਆਉਂਦੇ ਨੇ ਵੀ ਤੁਸੀਂ ਆਏ ਸੋ ਸਰਕਾਰੀ ਕੰਮ 'ਤੇ, ਉਹ 5600 ਦਾ ਦਿੰਦੇ ਨੇ। ਤੁਸੀਂ ਜਨਾਬ ਇਹ ਰੋਟੀ ਜਿਹੜੀ ਸਾਨੂੰ ਖਵਾਉਣੀ ਹੈ ਉੱਥੇ ਆਪ ਹੀ ਖਾ ਲਓ, ਅਸੀਂ ਘਰੋਂ ਖਾ ਲਾਂਗੇ। ਇਹ ਇਕੱਲਾ ਅਹਿਮਦ ਬੱਟ ਨੇ ਨਹੀਂ ਆਖਿਆ, ਇਹ ਹੋਰ ਵੀ 4-5 ਜਿਹੜੇ ਹਾਕੀ ਦੇ ਪਲੇਅਰ ਸਨ, ਉਹਨਾਂ ਨੇ ਮਾਫੀ ਮੰਗੀ, ਮਿੰਨਤ ਕੀਤੀ ਅਤੇ ਆਪਣੀ ਜਾਨ ਛੁਡਾਈ। ਹੁਣ ਸੋਚੋ, ਇਹ ਸਾਡੇ ਹੀਰੇ ਨੇ, ਅਹਿਮਦ ਬੱਟ ਹੋਵੇ ਜਾਂ ਦੂਸਰੇ, ਉਹਨੇ ਫਾਈਨਲ ਖੇਡਿਆ ਸਾਡੀ ਹਾਕੀ ਟੀਮ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੇ ਇੱਜ਼ਤ ਸਮੇਟਣੀ ਹੈ, ਜਾਂ ਇੱਕ ਤੁਸੀਂ ਖੇਲਾਂ ਦੇ ਮੈਦਾਨਾਂ ਦੇ ਵਿੱਚ ਆਖੋ ਵੀ ਪਾਕਿਸਤਾਨ ਦੇ ਅੰਬੈਸਡਰ ਨੇ। ਉਹਨਾਂ ਦੀ ਹਾਲਤ ਇਹ ਹੈ ਵੀ ਉਹਨਾਂ ਨੂੰ ਹੁਣ ਇੱਥੋਂ ਤੱਕ ਗੱਲ ਕਰਨੀ ਪੈਣ ਡਈ ਵੀ ਸਾਨੂੰ ਰੋਟੀ 'ਤੇ ਨਾ ਸੱਦੋ, ਰੋਟੀ ਖਾਣ ਆਉਣ 'ਤੇ ਜਿਹੜੇ ਪੈਸੇ ਲੱਗਣੇ ਨੇ ਅਸੀਂ ਉਹ ਅਫੋਰਡ ਨਹੀਂ ਕਰਦੇ, ਮਤਲਬ ਕਿ ਜੋ ਤੁਸੀਂ ਸਾਨੂੰ ਦਿੰਦੇ ਹੋ, ਅਤੇ ਜੇ ਅਸੀਂ ਘਰੋਂ ਲਾ ਕੇ ਹੀ ਤੁਹਾਡੀ ਰੋਟੀ ਖਾਣੀ ਹੈ ਤਾਂ ਤੁਹਾਡੀ ਰੋਟੀ ਕਿਉਂ ਖਾਈਏ, ਉਹ ਪੈਸੇ ਲਾ ਕੇ ਆਪਣੀ ਖੇਡ ਨੂੰ ਕੋਈ ਸਿੱਧਾ ਪੱਧਰਾ ਕਰ ਲਈਏ। ਇਸ ਲਈ ਮੈਂ ਹਾਫਿਜ਼ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਜਿੱਥੇ ਇੰਨੇ ਸਾਰੇ ਲਾਂਝੇ ਖੋਲ੍ਹੇ ਜੇ, ਸਦਰ ਟਰੰਪ ਨੂੰ ਨੋਬਲ ਪ੍ਰਾਈਜ਼ ਦਿੰਦੇ ਜੇ, ਹਰ ਪਾਸੇ ਲਾਂਝੇ ਖੋਲ੍ਹੇ ਜੇ, ਇਹ ਥੋੜ੍ਹਾ ਜਿਹਾ ਤੁਹਾਡਾ ਕੀ ਜਾਣਾ ਹੈ ਜਨਾਬ, ਤੁਸੀਂ ਤਾਂ ਇੱਕ ਵੇਖਣਾ ਹੀ ਅੱਖ ਚੁੱਕ ਕੇ ਹੀ, ਇਹ ਹਾਕੀ ਦਾ ਵੀ ਕੋਈ ਕੰਮ ਸਿੱਧਾ ਕਰ ਲਓ। ਜਿੱਥੇ ਇਹਨੇ ਮਤਲਬ ਭਾਅ ਫੀਸਰਗੀਆਂ ਦੀਆਂ ਮੌਜਾਂ ਲਵਾਈਆਂ ਜੇ PTA ਦੇ ਵਿੱਚ, ਹਾਕੀ ਵਾਲਿਆਂ ਨੂੰ ਵਿਚਾਰਿਆਂ ਨੂੰ ਕੋਈ TADA ਵਧਾ ਦਿਓ, ਕੋਈ ਪੈਸੇ ਦੇ ਦਿਓ। ਕੌਮੀ ਖੇਲ ਜੇ ਆਖਰ 'ਤੇ, ਕੌਮੀ ਖੇਲ ਹੈ, ਕੁਝ ਥੋੜ੍ਹਾ ਜਿਹਾ ਇਹਦਾ ਆਸਰਾ ਕਰੋ, ਕੁਝ ਥੋੜ੍ਹਾ ਜਿਹਾ ਇਹਦਾ ਖਿਆਲ ਕਰੋ। ਇਸ ਤਰ੍ਹਾਂ ਹਾਕੀ ਦੀ ਟੀਮ ਨੂੰ ਬਿਜ਼ਤ ਨਾ ਕਰੋ ਕਿ ਕਦੇ ਕਿਸੇ ਮੁਲਕ ਜਾਂਦੀ ਅਤੇ ਉਧਾਰ 'ਤੇ ਟਿਕਟਾਂ ਲੈ ਕੇ ਜਾਂਦੀ ਹੈ, ਅਤੇ ਕੋਈ ਟੂਰਨਾਮੈਂਟ ਆਉਂਦਾ ਅਸੀਂ ਸੱਦਣਾ ਹੀ ਨਹੀਂ, ਇਹਨਾਂ ਕੋਲ ਰੁਪਈਆ ਪੈਸਾ ਹੀ ਨਹੀਂ ਹੈਗਾ। ਹੁਣ ਚੱਲਦੇ ਜੀ ਅਗਲੀ ਖਬਰ 'ਤੇ। ਇਮਰਾਨ ਖਾਨ ਸਾਹਿਬ ਨੇ ਇੱਕ ਬੜਾ ਵੱਡਾ ਪ੍ਰੋਜੈਕਟ ਬਣਾਇਆ ਸੀ, 2 ਸੀ ਵੱਡੇ ਪ੍ਰੋਜੈਕਟ। ਇੱਕ ਤਾਂ ਸਿੰਧ ਦੇ ਵਿੱਚ, ਤੁਹਾਨੂੰ ਚੇਤੇ ਹੋਏਗਾ, ਪੂਰਾ ਇੱਕ ਆਈਲੈਂਡ, ਉੱਥੇ ਖਿਆਲ ਇਹ ਸੀ ਕਿ ਉਹਦੇ ਅੰਦਰ ਹੀ ਇੱਕ ਏਅਰਪੋਰਟ ਬਣਾਇਆ ਜਾਏਗਾ, ਔਰ ਸਿੰਧ ਗਵਰਨਮੈਂਟ ਨੇ NOC ਵੀ ਜਾਰੀ ਕਰ ਦਿੱਤਾ ਸੀ, ਔਰ ਸਿੰਧ ਗਵਰਨਮੈਂਟ ਨਾਲ ਤੈਅ ਹੋਇਆ ਸੀ ਕਿ ਕੰਮ ਸਾਰਾ ਇਮਰਾਨ ਖਾਨ ਕਰੇਗਾ, ਉਹਦੀ ਪਾਰਟੀ ਕਰੇਗੀ। ਉੱਥੋਂ ਜਿੰਨੀ ਕਮਾਈ ਹੋਏਗੀ ਉਹ ਸਿੰਧ ਗਵਰਨਮੈਂਟ ਨੂੰ ਲੱਭੇਗੀ। ਜਿਸ ਵੇਲੇ ਸਿੰਧ ਗਵਰਨਮੈਂਟ ਨੂੰ ਇਹ ਪਤਾ ਲੱਗਾ ਵੀ ਕਮਾਈ ਸਾਨੂੰ ਲੱਭਣੀ ਹੈ, ਅਤੇ ਬੰਡਲ ਆਈਲੈਂਡ ਉਹਦਾ ਨਾਂ ਸੀ, ਅਤੇ ਸਿੰਧ ਵਾਲਿਆਂ ਨੇ ਆਖਿਆ ਵੀ ਬੱਲੇ ਬੱਲੇ, ਇਹਦੇ ਨਾਲੋਂ ਚੰਗਾ ਤਾਂ ਕੰਮ ਹੀ ਕੋਈ ਨਹੀਂ, ਵੀ ਕੰਮ ਤੁਸੀਂ ਕਰੋਗੇ, ਕੰਮ ਤਾਂ ਅਸੀਂ ਕਰਨਾ ਨਹੀਂ, ਕੰਮ ਤੁਸੀਂ ਕਰੋਗੇ, ਪੈਸੇ ਸਾਨੂੰ ਲੱਭਣਗੇ, ਇਹਦੇ ਨਾਲੋਂ ਚੰਗੀ ਤਾਂ ਫੈਕਟਰੀ ਕੋਈ ਨਹੀਂ। ਉਹਨਾਂ ਕਿਹਾ ਜੀ ਕਰੋ, ਉਹਨਾਂ NOC ਦੇ ਛੱਡਿਆ। ਪਰ ਜਨਰਲ ਬਾਜਵਾ ਸਾਹਿਬ ਨੂੰ ਇਹ ਪਸੰਦ ਨਹੀਂ ਸੀ। ਇਮਰਾਨ ਖਾਨ ਸਾਹਿਬ ਨੇ ਤੋੜ ਕੰਮ ਚਾੜ ਦਿੱਤਾ। ਕੋਸ਼ਿਸ਼ ਇਹ ਸੀ ਕਿ ਬੰਡਲ ਆਈਲੈਂਡ ਜਿਹੜਾ ਸਮੁੰਦਰ 'ਚ, ਉਹਨੂੰ ਇੱਕ ਸੜਕ ਬਣਾਈ ਜਾਏਗੀ, ਮਤਲਬ ਕਿ ਪੁਲ ਬਣਾਇਆ ਜਾਏਗਾ, ਉਹ ਪੁਲ ਦੇ ਨਾਲ ਉਹਨੂੰ ਕਨੈਕਟ ਕੀਤਾ ਜਾਏਗਾ ਕਰਾਚੀ ਦੇ ਨਾਲ, ਔਰ ਉਹ ਜਿਹੜਾ ਆਈਲੈਂਡ ਹੈ ਉੱਥੇ ਬਾਹਰੋਂ ਇਨਵੈਸਟਮੈਂਟ ਲਈ ਜਾਏਗੀ ਸਾਰੀ, ਉਹਨੂੰ ਜਿਵੇਂ ਦੁਬਈ ਸ਼ਬਈ ਬਣਿਆ ਇਸ ਤਰਜ਼ ਦੇ ਉੱਤੇ ਉਹਨੂੰ ਡਿਵੈਲਪ ਕੀਤਾ ਜਾਏਗਾ। ਹੁਣ ਤਰਜ਼ 'ਤੇ ਮੈਂ ਇਹ ਨਹੀਂ ਆਖਣ ਡਿਆ, ਜਿਹੜੇ ਮੌਲਵੀ ਹਜ਼ਰਾਤ ਨੇ ਉਹ ਲਾਠੀ ਚੁੱਕ ਲੈਣ ਵੀ ਉੱਥੇ ਮੈਂ ਆਖਣ ਡਿਆ ਵੀ ਕੋਈ ਦੂਜੇ ਕੰਮ ਵੀ ਹੋਣੇ ਨੇ, ਮਤਲਬ ਕਾਰੋਬਾਰੀ ਹਿਸਾਬ ਨਾਲ ਗੱਲ ਕਰਦਾ। ਉਹਨਾਂ ਦਾ ਆਪਣਾ ਹੀ ਏਅਰਪੋਰਟ ਹੋਵੇ, ਜਿਹੜੇ ਸਾਡੇ ਬੜੇ ਸਾਰੇ ਲੋਕ, ਬੜੀਆਂ ਸਾਰੀਆਂ ਕੰਪਨੀਆਂ ਪਾਕਿਸਤਾਨ ਆਉਂਦੀਆਂ ਹੀ ਨਹੀਂ, ਉਹ ਉੱਥੇ ਆਉਣ ਉਸ ਸ਼ਹਿਰ, ਕਿਉਂਕਿ ਉਹਦੀ ਹਿਫਾਜ਼ਤ ਵੀ ਫ਼ਰਕ ਹੋਵੇ, ਉੱਥੇ ਬਾਕੀ ਮਾਮਲਾਤ ਵੀ ਪਾਕਿਸਤਾਨ ਵਾਲੇ ਨਾ ਹੋਣ, ਅਤੇ ਸਾਡੇ ਕਾਰੋਬਾਰੀ ਲੋਕ ਉੱਥੇ ਬਹਿ ਕੇ ਕਾਰੋਬਾਰ ਕਰਨ। ਬਹੁਤ ਹੀ ਵਧੀਆ ਪ੍ਰੋਜੈਕਟ ਸੀ, ਔਰ ਉਹਦੇ ਵਿੱਚ ਉਹਦੇ ਨਾਲ ਪਾਕਿਸਤਾਨ ਪੂਰਾ ਉੱਤੇ ਜਾਣਾ ਸੀ। ਜਨਰਲ ਬਾਜਵਾ ਸਾਹਿਬ ਨੂੰ ਹੋਰੇ ਕੀ ਪਸੰਦ ਸੀ ਜਾਂ ਨਾ ਪਸੰਦ ਸੀ,
ਇਮਰਾਨ ਖਾਨ ਤੇ ਜ਼ਾਹਿਰ ਹੈ ਨਾਪਸੰਦ ਸੀ, ਹਕੂਮਤ ਸੁੱਟਣੀ ਸੀ, ਉਹਨਾਂ ਨਾਲ ਬੰਡਲ ਆਈਲੈਂਡ ਦੇ ਖਿਲਾਫ ਵੀ ਸਾਜ਼ਿਸ਼ ਕੀਤੀ ਤੇ ਪੀਪਲਸ ਪਾਰਟੀ ਦੇ ਕੋਲੋਂ ਜਿਹੜਾ ਮਿਲਿਆ ਹੋਇਆ NOC ਸੀ ਉਹ ਸੂਬੇ ਦੀ ਹਕੂਮਤ ਕੋਲੋਂ ਖਤਮ ਕਰਾ ਕੇ ਤੇ ਉਹਨੂੰ ਬਰਬਾਦ ਕਰ ਛੱਡਿਆ। ਦੱਸਣ ਵਾਲਿਆਂ ਨੇ ਦੱਸਿਆ, ਜ਼ਾਹਿਰ ਹੈ ਮੇਰਾ ਨਹੀਂ ਖਿਆਲ ਕਿ ਗੱਲ ਠੀਕ ਹੋਏਗੀ, ਲੇਕਿਨ ਦੱਸਣ ਵਾਲਿਆਂ ਨੇ ਦੱਸਿਆ ਕਿ ਬਾਜਵਾ ਸਾਹਿਬ ਨੂੰ ਇਹ ਲੱਗਦਾ ਸੀ ਵੀ ਜੇ ਬੰਡਲ ਆਈਲੈਂਡ ਬਣ ਗਿਆ ਤੇ ਉੱਥੇ DHA ਜਿਹੜਾ ਉਹ ਕਿਹੜੇ ਪਾਸੇ ਜਾਊ। ਲੇਕਿਨ ਮੇਰਾ ਨਹੀਂ ਖਿਆਲ ਕਿ ਬਾਜਵਾ ਸਾਹਿਬ ਨੂੰ ਐਡਾ ਹਿਰਖ ਜਿਹੜਾ ਆਉਣਾ ਸੀ DHA ਦਾ, ਜਾਂ ਐਡੀ ਉਹਨਾਂ ਨੂੰ ਕੋਈ ਪੀੜ ਹੋਣ ਡਈ ਸੀ DHA ਦੀ, ਮੇਰੇ ਖਿਆਲ ਦੇ ਵਿੱਚ ਤੇ ਉਹਨਾਂ ਨੂੰ ਵੈਸੇ ਹੀ ਇਮਰਾਨ ਖਾਨ ਨੂੰ ਸੁੱਟਣਾ ਸੀ ਤੇ ਕੋਈ ਚੰਗਾ ਕੰਮ ਹੁੰਦਾ ਉਹ ਵੇਖਣਾ ਨਹੀਂ ਸੀ ਚਾਹੁੰਦੇ। ਐਨ ਉਸੇ ਵੇਲੇ ਇਮਰਾਨ ਖਾਨ ਸਾਹਿਬ ਨੇ ਇੱਕ ਨਵੇਂ ਲਾਹੌਰ ਦਾ ਪ੍ਰੋਜੈਕਟ ਸ਼ੁਰੂ ਕੀਤਾ, ਰੂਡਾ, ਔਰ ਇਸੇ ਤਰੀਕੇ ਨਾਲ CBD ਜਿਹੜਾ ਪੁਰਾਣਾ ਵਾਲਟਨ ਦਾ 에ਅਰਪੋਰਟ ਸੀ। ਮੈਂ ਆਪਣੀਆਂ ਅੱਖਾਂ ਨਾਲ ਇਮਰਾਨ ਖਾਨ ਸਾਹਿਬ ਦੇ ਨਾਲ ਦਰਜਨਾਂ ਮੀਟਿੰਗਾਂ ਅਟੈਂਡ ਕੀਤੀਆਂ, ਦਰਜਨਾਂ ਜਿਹੜੀਆਂ ਮੀਟਿੰਗਸ ਹੋਈਆਂ ਉਹਨਾਂ ਦੇ ਵਿੱਚ ਜਿਹੜੇ ਉੱਥੇ ਵੀ ਬਾਜਵਾ ਸਾਹਿਬ ਨੇ ਮੇਂਗਣਾ ਪਾਈਆਂ, ਬਲਕਿ ਬਾਜਵਾ ਸਾਹਿਬ ਤੇ ਮਾਜ਼ਰਤ ਨਾਲ ਮੇਂਗਣਾ ਨਹੀਂ ਫੋਸ ਹੀ ਪਾ ਦਿੰਦੇ ਸਨ। ਉਹ ਫੋਸ ਕੀ ਹੁੰਦਾ ਉਹ ਸਾਰੇ ਸਮਝਦੇ ਨੇ, ਜਿਹੜੇ ਬੰਦੇ ਸੁਣਦੇ ਨੇ, ਜਿਹਨਾਂ ਨਹੀਂ ਸਮਝ ਕਿਸੇ ਪੰਜਾਬੀ ਕੋ ਪੁੱਛ ਲਓ। ਤੇ ਬਾਜਵਾ ਸਾਹਿਬ ਮੇਂਗਣਾ ਸ਼ੇਂਗਣਾ ਤੇ ਬਿਲੀਵ ਨਹੀਂ ਸੀ ਕਰਦੇ, ਪੂਰਾ ਫੋਸ ਹੀ ਸੁੱਟਣ ਤੇ ਬਿਲੀਵ ਕਰਦੇ ਸਨ। ਉਹਨਾਂ ਨੇ ਉਹਦੇ ਵਿੱਚ ਵੀ ਚੰਗਾ ਫੋਸ ਪਾਇਆ ਔਰ ਮਕਸਦ ਇਹ ਸੀ ਵੀ ਉਹ ਵੀ ਤੋੜ ਨਾ ਚੜ੍ਹੇ। ਮੈਂ ਵੇਖਿਆ ਇਮਰਾਨ ਖਾਨ ਸਾਹਿਬ ਨੇ ਕਿਵੇਂ ਲੜ ਕੇ ਘੁਲ ਕੇ ਪ੍ਰਾਈਮ ਮਿਨਿਸਟਰ ਹੋਣ ਦੇ ਬਾਵਜੂਦ ਉਹਨਾਂ ਨੂੰ ਆਂਦੇ ਸਨ, ਉਹ ਇੱਕ ਅਮੀਰਜ਼ਾਦਿਆਂ ਨੇ, ਅਸ਼ਰਾਫੀਆ ਨੇ, ਉੱਥੇ 4 ਜਹਾਜ਼ ਸਨ ਪੁਰਾਣੇ ਜੇ ਨਿੱਕੇ ਜੇ, ਉਹ ਸੈਸਿਨਾ ਵਗੈਰਾ, ਉਹ ਉੱਥੋਂ ਉਡਾਉਂਦੇ ਸਨ ਤੇ ਅਰਬਾਂ ਰੁਪਈਏ ਦੀ ਜਗ੍ਹਾ ਉਹ ਚੰਦ ਲੋਕਾਂ ਨੇ ਕਲੱਬ ਬਣਾ ਕੇ ਇੱਕ ਜਹਾਜ਼ ਉਡਾਉਣ ਦਾ ਉਹ ਕਾਬੂ ਕੀਤੀ ਸੀ। ਇਮਰਾਨ ਖਾਨ ਸਾਹਿਬ ਸਮਝਦੇ ਸਨ ਵੀ ਇਹ ਪਾਕਿਸਤਾਨ ਦੇ ਗਰੀਬ ਦਾ ਹੱਕ ਹੈ ਵੀ ਇੱਥੇ ਕੋਈ ਇਕਨੋਮਿਕ ਡਿਵੈਲਪਮੈਂਟ ਹੋਏ, ਕੋਈ ਇੱਥੇ ਮਜ਼ਦੂਰੀ ਬਣੇ, ਕੋਈ ਬਿਲਡਿੰਗਾਂ ਬਣਨ। ਔਰ ਜ਼ਾਹਿਰ ਹੈ ਜਦੋਂ ਇਕਨੋਮਿਕ ਡਿਵੈਲਪਮੈਂਟ ਹੁੰਦੀ ਹੈ ਤਾਂ ਉਦੋਂ ਹੀ ਮਾੜੇ ਬੰਦੇ ਦਾ ਸਾਹ ਨਿਕਲਦਾ ਹੈ। ਬੜਾ ਔਖਾ ਉਹਨਾਂ ਨੂੰ ਮਰੀਦਕੇ ਦੇ ਲਾਗੇ ਇੱਕ ਥਾਂ ਦਿੱਤਾ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਸ਼ੌਕ ਨਾਲ, ਪੰਜਾਬੀ ਸ਼ੌਂਕ ਵੀ ਆਖਦੇ ਨੇ, ਜਹਾਜ਼ ਹੀ ਉਡਾਉਣੇ ਨੇ, ਉੱਥੇ ਤਾਂ ਲਾਹੌਰੋਂ ਬਾਹਰ ਹੋ ਕੇ ਉਡਾ ਲਓ ਜਿਵੇਂ ਪੂਰੀ ਦੁਨੀਆ 'ਚ ਹੈ। ਤੁਸੀਂ ਜ਼ਰੂਰ ਹੈ ਅਰਬਾਂ ਰੁਪਈਆਂ ਦੀ ਜਗ੍ਹਾ ਲਾਹੌਰ ਦੇ ਵਿੱਚ ਜਿਹੜੀ ਗੁਲਬਰਗ ਦੇ ਪਿਛਲੇ ਪਾਸੇ ਉਹ ਤੁਸੀਂ ਘੇਰ ਕੇ ਬਹਿਣਾ। ਖੈਰ ਜੀ, ਇਹ ਮੈਂ ਤੁਹਾਨੂੰ ਦੱਸਿਆ ਵੀ ਦਰਜਨਾਂ ਮੀਟਿੰਗਾਂ ਹੋਈਆਂ, ਉਹਦੇ ਵਿੱਚੋਂ ਜਾ ਕੇ ਜਾਨ ਛੁੱਟੀ, ਉਹਨਾਂ ਨੂੰ ਮਰੀਦ ਕੇ ਘੱਲਿਆ, ਇੱਥੇ CBD ਪ੍ਰੋਜੈਕਟ ਬਣਾਇਆ, ਬੜੀਆਂ ਪਾਰਟੀਆਂ ਲਿਆਂਦੀਆਂ, ਉਹਨਾਂ ਨੂੰ ਨਿਲਾਮੀ ਹੋਈ ਓਪਨ, ਉਹਨਾਂ ਨੇ ਉੱਥੇ ਬੜੇ ਪਲਾਟ ਖਰੀਦੇ ਔਰ ਉੱਥੇ ਇੱਕ ਰੂਟ 47 ਓਵਰਬ੍ਰਿਜ ਦਾ ਰੋਡ ਵੀ ਬਣਿਆ। ਜਿਸ ਵੇਲੇ ਬਾਜੀ ਮਰੀਮ ਨੂੰ ਹਕੂਮਤ ਲੱਭੀ ਤੇ ਉਸ ਤੋਂ ਪਹਿਲਾਂ ਮੋਹਸਨ ਨਕਵੀ ਸਾਹਿਬ ਨੂੰ ਇਹਨਾਂ ਨੇ ਚੰਗੀ ਲੁੱਟ ਮਚਾਈ ਹਰ ਸ਼ਹਿਰ 'ਤੇ ਜਿੱਥੇ ਮਚਾ ਸਕਦੇ ਸਨ। ਹੈਲਥ ਕਾਰਡ ਤੇ ਬਾਜੀ ਮਰੀਮ ਨੇ ਆਉਂਦਿਆਂ ਹੀ ਬੰਦ ਕਰ ਦਿੱਤਾ, ਪਰ CBD ਤੇ ਇਹ ਰੂਟ 47 ਵਗੈਰਾ ਨਹੀਂ ਕੀਤਾ, ਕਿਉਂਕਿ ਇੱਥੋਂ ਮਾਲ ਪਾਣੀ ਬਣਾਉਣਾ ਸੀ ਤੇ ਬਣਾ ਵੀ ਰਹੇ ਨੇ। ਹੁਣ ਕੱਲ੍ਹ ਪਰਸੋਂ ਦਾ ਇਫਤਤਾਹ ਕੀਤਾ ਪ੍ਰੋਜੈਕਟ ਇਮਰਾਨ ਖਾਨ ਦਾ ਸੀ, ਹਕੂਮਤ ਸਾਡੀ ਰਹਿੰਦੀ ਤੇ ਇਹ ਪ੍ਰੋਜੈਕਟ 2022 ਦੇ ਐਂਡ 'ਤੇ ਪੂਰਾ ਹੋ ਜਾਣਾ ਸੀ। ਲੇਕਿਨ ਪਹਿਲਾਂ ਇਹਨਾਂ ਨੇ ਉਹਨੂੰ ਡੱਕਿਆ, ਉਹਦੀ ਕੀਮਤ ਵਧਾਈ, ਆਪਣੇ ਕੋ ਠੇਕੇਦਾਰ ਵਿੱਚ ਸ਼ਾਮਲ ਕੀਤੇ ਹੋਣੇ ਨੇ, ਉੱਥੋਂ ਕਰੋੜਾਂ ਅਰਬਾਂ ਬਣਾਇਆ ਹੋਣਾ, ਫਿਰ ਲੋਕਾਂ ਨੂੰ ਗਾਂਹ ਵੀ ਮੁਰਾਦ ਦੇ ਕੇ ਪਲਾਟ ਸ਼ਲਾਟ ਇੱਧਰ ਉੱਧਰ ਕਰਕੇ ਤੇ ਲੰਮੇ ਪੈਸੇ ਬਣਾਏ ਨੇ ਤੇ ਹੁਣ ਉਹ ਜਿਹੜਾ CBD ਪ੍ਰੋਜੈਕਟ ਹੈ ਉਹਨੂੰ ਔਨ ਕਰ ਛੱਡਿਆ। ਇਫਤਤਾਹ ਬਾਜੀ ਨੇ ਉਹਦਾ ਕੀਤਾ ਤੇ ਕੀਤਾ ਇੰਝ ਹੈ ਵੀ ਜਿਵੇਂ ਉਹ ਬਾਜੀ ਦਾ ਆਪਣਾ ਪ੍ਰੋਜੈਕਟ ਹੋਵੇ। ਇਹ ਸੂਰਤ ਹਾਲ ਹੈ। ਤੁਹਾਨੂੰ ਇਹ ਦੱਸਣਾ ਸੀ ਵੀ ਜੇ ਤਸਵੀਰਾਂ ਵੇਖੀਆਂ ਜੇ ਤਾਂ ਤੁਹਾਨੂੰ ਪਤਾ ਹੋਵੇ ਕਿ ਉਹਦੇ ਪਿੱਛੇ ਇਮਰਾਨ ਖਾਨ ਜਿਹੜਾ ਇਸ ਵੇਲੇ ਤਕਰੀਬਨ 50-55 ਡਿਗਰੀ ਸੈਲਸੀਅਸ ਤੇ ਜੇਲ੍ਹ ਦੇ ਵਿੱਚ ਬੈਠਾ, ਇਹ ਸਾਰੀ ਮਿਹਨਤ ਉਹਦੀ ਸੀ ਜਿਹਦੇ ਉੱਤੇ ਅੱਜ ਬਾਜੀ ਫੱਟੀਆਂ ਵੀ ਲਾਉਣ ਡਈ ਹੈ ਤੇ ਫੱਟੀਆਂ ਵੀ ਭੰਨਣ ਡਈ ਹੈ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਜੀ, DHA ਗੁਜਰਾਂਵਾਲਾ। ਮੈਂ ਤੁਹਾਨੂੰ ਇੱਕ ਦਿਨ ਉਰਦੂ ਵੀਲੌਗ 'ਚ ਗੱਲ ਤਫਸੀਲ ਨਾਲ ਦੱਸੀ ਸੀ ਵੀ ਸਾਡੇ ਜਿਹੜੇ DHA ਵਾਲੇ ਨੇ ਉਹ ਲੈਂਡ ਪ੍ਰੋਵਾਈਡਰ, ਮੈਨੂੰ ਤਾਂ ਪਤਾ ਨਹੀਂ ਸੀ, ਕਿਸੇ ਨੇ ਮੈਨੂੰ ਮੈਸੇਜ ਕਰਕੇ ਟਰਮ ਦੱਸੀ ਕਿ ਨਹੀਂ ਜਨਾਬ ਇਹ ਕੰਸਲਟੈਂਟ ਨਹੀਂ, ਇਹਨਾਂ ਨੂੰ ਲੈਂਡ ਪ੍ਰੋਵਾਈਡਰ ਕਹਿੰਦੇ ਨੇ। ਇਹ ਤੁਸੀਂ ਪਹਿਲਾਂ ਇਹ ਤਾਂ ਸੁਣਿਆ ਹੋਏਗਾ ਵੀ ਖਾਦ ਪ੍ਰੋਵਾਈਡਰ ਜਾਂ ਫਲਾਨੀ ਸ਼ਾਹ ਪ੍ਰੋਵਾਈਡਰ, ਲੈਂਡ ਪ੍ਰੋਵਾਈਡਰ ਵੀ ਹੈ ਨੇ। ਜਦੋਂ DHA ਇਸ ਪਾਸੇ ਨੂੰ ਅੱਖ ਕਰਦਾ ਹੈ ਜਾਂ ਇਸ ਪਾਸੇ ਨੂੰ ਕਰਦਾ ਵੀ ਐਂ ਨੂੰ ਵੱਧ ਜਾਣਾ ਹੁਣ ਅਸੀਂ, ਤੇ ਉਸ ਵੇਲੇ ਜਿਹੜੇ ਲੋਕੀ ਹੁੰਦੇ ਨੇ ਪਿੰਡਾਂ ਵਾਲੇ ਜਿਨ੍ਹਾਂ ਦੀ ਜ਼ਮੀਨ ਹੁੰਦੀ ਉਹ ਵੇਚਣਾ ਨਹੀਂ ਚਾਹੁੰਦੇ। ਇਹ ਮੈਂ ਉਰਦੂ ਵੀਲੌਗ 'ਚ ਦੱਸੀ ਸੀ ਗੱਲ ਚੰਗੀ ਤਰ੍ਹਾਂ। ਜਿਸ ਵੇਲੇ ਵੇਚਣਾ ਨਹੀਂ ਚਾਹੁੰਦੇ ਤੇ DHA ਆਪ ਅਗਰ ਲਾਠੀ ਮੁੱਕੀ ਕਰੇਗਾ ਤੇ ਫਿਰ ਸਾਇਰ ਅਲੀ ਬੱਗਾ ਜਿਸ ਵੇਲੇ ਨਗਮੇ ਛੱਡੇਗਾ ਤੇ ਪਿੰਡਾਂ ਵਾਲੇ ਉਹ ਨਗਮੇ ਨਹੀਂ ਸੁਣਨਗੇ। ਇਸ ਲਈ ਅਸੀਂ ਕਰਦੇ ਹਾਂ ਵੀ ਅਸੀਂ ਆਪ ਘਸੁੰਨ ਮੁੱਕੀ ਕਰਨ ਦੀ ਬਜਾਏ ਅਸੀਂ ਲੈਂਡ ਪ੍ਰੋਵਾਈਡਰ ਰੱਖੇ ਨੇ। ਪੰਜਾਬੀ 'ਚ ਉਹਨੂੰ ਕੰਨ ਟੁਟਾ ਆਖ ਸਕਦੇ ਹਾਂ, ਅੰਗਰੇਜ਼ੀ 'ਚ ਉਹਦਾ ਨਾਂ ਲੈਂਡ ਪ੍ਰੋਵਾਈਡਰ ਰੱਖਿਆ। ਉਹਨਾਂ ਨੂੰ ਅਸੀਂ ਆਨੇ ਵੀ ਆ ਪੂਰਾ ਪਿੰਡ ਖਾਲੀ ਕਰਵਾਉਣਾ ਜੇ। ਉਹ ਜਾਂਦੇ ਨੇ ਉੱਥੇ ਵੱਡੀਆਂ ਗੱਡੀਆਂ ਜਿਨ੍ਹਾਂ ਦੇ ਵੱਡੇ ਟਾਇਰ ਨੇ, ਮਤਲਬ ਕਿ ਲੈਂਡ ਕਰੂਜ਼ਰਾਂ ਲੈ ਕੇ ਉਹਨਾਂ ਪਿੰਡਾਂ 'ਚ ਜਾਂਦੇ ਨੇ, ਧੂੜ ਛੂੜ ਉਡਾਉਂਦੇ ਨੇ। ਉਹਨਾਂ ਨੂੰ ਆਉਂਦੇ ਨੇ ਵੀ ਇਹ ਜ਼ਮੀਨ ਅਸੀਂ ਸਾਰੀ ਖਰੀਦਣੀ ਤੇ ਆ ਜਾਓ। ਪਟਵਾਰੀ ਵੀ ਨਾਲ ਲੈ ਕੇ ਜਾਂਦੇ ਨੇ, ਕਿਉਂਕਿ ਨਿਜ਼ਾਮਦੀਨ ਸਾਹਿਬ ਪਿੱਛੇ ਹੁੰਦਾ, ਪਟਵਾਰੀ ਇਕੱਲਾ ਨਹੀਂ, ਨਾਲ ਤਹਿਸੀਲਦਾਰ, ਮੀਨ ਸਾਰਿਆਂ ਦਾ ਪਿਓ, ਹਰ ਬੰਦੇ ਉੱਤੇ ਬੈਠੇ ਹੁੰਦੇ ਨੇ।
ਵੀ ਲਾਓ ਜੀ ਅੰਗੂਠੇ ਨਹੀਂ ਗੂਠੇ, ਤੇ ਦਿਓ ਜ਼ਮੀਨ ਫੌਰੀ ਤੌਰ 'ਤੇ। ਬੰਦਿਆਂ ਨੂੰ ਉੱਥੇ ਹੀ ਥੱਦੀਆਂ ਦੇ ਵਿੱਚ ਪੈਸੇ ਲੱਭਦੇ ਨੇ, ਅਤੇ ਬੰਦੇ ਆਪਣੀ ਸੋਨੇ ਵਰਗੀ ਜ਼ਮੀਨ ਜਿਹੜੀ ਉਹ ਚਾਂਦੀ ਜਾਂ ਤਾਂਬਾ, ਅੱਜ ਕੱਲ੍ਹ ਤਾਂ ਖੈਰ ਉਹ ਵੀ ਮਹਿੰਗੇ ਲੱਭਦੇ ਨੇ। ਬਹਰਹਾਲ ਮੈਂ ਹੀ ਆਖਾਂ ਵੀ ਲੋਹਾ ਵੀ ਬੜਾ ਮਹਿੰਗਾ ਹੈ, ਉਹ ਸ਼ਾਇਦ ਪਲਾਸਟਿਕ ਦੇ ਭਾਅ ਵੇਚ ਕੇ ਤੋਂ ਪਰਾਂ ਨਿਕਲ ਜਾਂਦੇ ਨੇ। ਜਿਹੜਾ ਕੋਈ ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ, ਜਾਂ ਵਾਹੀ ਬੀਜੀ ਕਰਨਾ ਚਾਹੁੰਦਾ, ਜਾਂ ਨਹੀਂ ਵੇਚਣਾ ਚਾਹੁੰਦਾ, ਜਾਂ ਆਂਦਾ ਵੀ ਜੋ ਤੁਸੀਂ ਮੇਰੀ ਜ਼ਮੀਨ ਦੇ ਵਿੱਚੋਂ ਤੁਸੀਂ ਵੱਟਣਾ ਹੈ, ਮੈਨੂੰ ਉਹਦੇ ਵਿੱਚੋਂ ਆਪਣਾ ਹਿੱਸਾ ਚਾਹੀਦਾ, ਮੈਂ ਮਹਿੰਗੀ ਵੇਚਣੀ ਹੈ। ਫਿਰ ਇਹ ਜਿਹੜੇ ਕੰਨ ਟੁੱਟੇ ਜਿਹਨਾਂ ਨੂੰ ਲੈਂਡ ਪ੍ਰੋਵਾਈਡਰ ਆਉਂਦੇ ਨੇ, ਇਹ ਉਹਨੂੰ ਖੁੱਲ੍ਹ ਦਿੰਦੇ ਨੇ, ਉਹਨੂੰ ਕੁੱਟ ਮਾਰਦੇ ਨੇ, ਉਹਨੂੰ ਹਰਾਸ ਕਰਦੇ ਨੇ। ਤੁਹਾਨੂੰ ਪਤਾ ਵੀ ਪੁਲਿਸ ਨੇ ਤਾਂ ਫੜਨਾ ਨਹੀਂ ਹੁੰਦਾ, ਪਿੱਛੇ ਚੌਧਰੀ ਸਾਹਿਬ ਹੁੰਦੇ ਨੇ, ਜੋ ਫੇਰ ਵੀ ਨਹੀਂ ਮੰਨਦਾ, ਅਤੇ ਕਈ ਵਾਰੀ ਉਹਨਾਂ ਨੂੰ ਕਤਲ ਵੀ ਕਰ ਦਿੰਦੇ ਨੇ। ਬੜੇ ਸਾਰੇ ਇਹੋ ਜਿਹੇ ਵਾਕੇ ਹੋਏ ਨੇ, ਬੜੇ ਕੀ ਸੈਂਕੜਿਆਂ 'ਚ ਹੋਏ ਨੇ। ਜਿੱਥੇ ਜਿੱਥੇ DH 'ਚ ਤੁਸੀਂ 2-2 ਕਨਾਲ ਦੀਆਂ ਕੋਠੀਆਂ ਪਾ ਕੇ ਰਹਿਣ ਡਏ ਜੇ, ਉਹਨਾਂ ਇਕੱਲੇ DH ਦਾ ਹਾਲ ਨਹੀਂ, ਜਿਹੜੀਆਂ ਪ੍ਰਾਈਵੇਟ ਹਾਊਸਿੰਗ ਸਕੀਮਾਂ ਨੇ ਉਹਨਾਂ ਦਾ ਵੀ ਕਈਆਂ ਦਾ ਇਹੀ ਹਾਲ ਹੈ। ਉਹਨਾਂ ਦੇ ਥੱਲੇ, ਉਹਨਾਂ ਦੀਆਂ ਸੜਕਾਂ ਦੇ ਥੱਲੇ, ਤੁਹਾਡੀਆਂ ਕੰਧਾਂ ਦੇ ਥੱਲੇ ਕਈ ਲੋਕਾਂ ਦੀਆਂ ਜਿਹੜੀਆਂ ਉਹ ਚੀਕਾਂ ਨੇ, ਅਤੇ ਕਈ ਲੋਕਾਂ ਦੇ ਹੌਕੇ ਅਤੇ ਹਾੜੇ ਨੇ। ਔਰ ਇਹ ਜਿਹੜੇ ਲੈਂਡ ਗ੍ਰੈਬਰ ਨੇ, ਜਿਨ੍ਹਾਂ ਨੂੰ ਲੈਂਡ ਪ੍ਰੋਵਾਈਡਰ ਦਾ ਨਾਂ ਦਿੱਤਾ ਜਾਂਦਾ, ਕੰਨ ਟੁੱਟਿਆਂ ਨੂੰ, ਇਹ ਉਹਨਾਂ ਵਾਸਤੇ ਕੰਮ ਕਰਦੇ ਨੇ। ਇਹੀ ਕੰਮ ਗੁਜਰਾਂਵਾਲੇ 'ਚ ਹੋ ਰਿਹਾ। ਉੱਥੇ ਜਿਸ ਵੇਲੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਮਜਬੂਰ ਕੀਤਾ ਵੀ DC ਰੇਟ 'ਤੇ ਪੈਸੇ ਲੈ ਲਓ। ਹੁਣ ਤੁਹਾਨੂੰ ਪਤਾ ਵੀ ਲਾਹੌਰ ਵੱਧ ਕੇ ਗੁਜਰਾਂਵਾਲੇ ਤੱਕ ਕੱਪੜ ਗਿਆ। ਗੁਜਰਾਂਵਾਲੇ ਵਾਲੇ ਇਹ ਸਮਝਦੇ ਨੇ ਵੀ ਉਹ ਵੀ ਲਾਹੌਰ 'ਚ ਹੀ ਨੇ, ਉਹਨਾਂ ਨੂੰ ਸਾਰਾ ਪਤਾ ਉਹਨਾਂ ਦੀ ਜ਼ਮੀਨ ਦਾ ਮੁੱਲ ਕੀ ਹੈ। ਜਿਨ੍ਹਾਂ ਇਨਕਾਰ ਕੀਤਾ ਹੈ, ਅਤੇ ਉਹਨਾਂ ਨੂੰ ਹੁਣ ਇਹ ਕੰਨ ਟੁੱਟੇ ਪੈ ਗਏ ਨੇ। ਉੱਥੇ ਕੁਟਾਪਾ ਚੱਲ ਰਿਹਾ, ਲੋਕੀ ਉਹਦੇ ਉੱਤੇ ਕਰ ਰਹੇ ਨੇ ਇਹਤਜਾਜ, ਅਤੇ ਹੁਣ ਜਿਨ੍ਹਾਂ ਦੀ ਜ਼ਮੀਨ ਧੱਕੇ ਨਾਲ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, FIR ਵੀ ਚੌਧਰੀ ਸਾਹਿਬ ਨੇ ਉਹਨਾਂ 'ਤੇ ਦਵਾਤੀ। ਕਰੋ ਹਾਂ ਗੱਲ। ਇਹ ਜੇ ਸੂਰਤ ਹਾਲ ਹਾਕੀ ਤੋਂ ਲੈ ਕੇ ਅਤੇ ਜਿਹੜਾ ਬੰਡਲ ਆਈਲੈਂਡ ਤੋਂ ਲੈ ਕੇ ਅਤੇ ਅਗਲੇ ਪਾਸੇ ਜਿਹੜੀ ਮੈਂ ਤੁਹਾਨੂੰ ਗੁਜਰਾਂਵਾਲੇ ਦੇ DHA ਦੀ ਕਹਾਣੀ ਦੱਸਣ ਡਿਆ, ਵੀ ਜਿਹੜਾ ਮਜਬੂਰ ਹੈ, ਜਿਹ 'ਤੇ ਜ਼ੁਲਮ ਹੋ ਰਿਹਾ, FIR ਵੀ ਉਹਦੇ 'ਤੇ ਹੀ ਠੋਕੀ ਹੈ। ਕਹਿਣ ਦਾ ਮਤਲਬ ਇਹ ਹੈ ਵੀ ਉਦੋਂ ਤੱਕ ਸਭ ਚੰਗਾ ਹੈ ਜਦੋਂ ਤੱਕ ਤੁਸੀਂ ਇਹਨਾਂ ਦੇ ਰਾਹ 'ਚ ਨਾ ਆਓ। ਜਦੋਂ ਇਹ ਕਿਸੇ ਸ਼ੈ ਦੇ ਉੱਤੇ ਅੱਖ ਧਰ ਲੈਣ, ਜੇ ਉਹ ਸ਼ਾਇਦ ਚੁੱਪ ਕਰਕੇ ਇਹਨਾਂ ਨੂੰ ਦੇ ਦਿਓ ਤਾਂ ਠੀਕ ਹੈ, ਵਰਨਾ ਤੁਹਾਡੇ 'ਤੇ FIR ਹੋਏਗੀ। ਵੀਲੌਗ ਥੋੜ੍ਹਾ ਲੰਮਾ ਹੋ ਗਿਆ, ਮੈਂ ਬਸ ਛੇਤੀ ਨਾਲ ਤੁਹਾਡੇ ਸਾਹਮਣੇ ਇੱਕ ਅੱਧੀ ਹੋਰ ਖਬਰ ਰੱਖਦੇ ਹਾਂ, ਫਿਰ ਜ਼ਰਾ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਹੈ। ਔਰ ਉਹ ਖਬਰ ਇਹ ਜਿਹੜੀ ਅਗਲੀ ਖਬਰ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਉਹਨਾਂ 'ਚ ਇਸ ਵੇਲੇ 68% ਜਿਹੜੀਆਂ ਮੁਸਤਕਿਲ ਸੀਟਾਂ ਸਰਬਰਾਹ ਉਹਨਾਂ ਦੇ ਜਿਹੜੇ ਨੇ, ਮਤਲਬ ਹੈਡਮਾਸਟਰ, ਉਹਨਾਂ ਤੋਂ ਖਾਲੀ ਨੇ। ਉੱਥੇ ਦੂਜੇ ਮਾਸਟਰ ਨੂੰ ਜਿਹੜਾ ਹੈਡਮਾਸਟਰ ਬਣਾਇਆ, ਉਹ ਜਦੋਂ ਹੈਡਮਾਸਟਰ ਬਣ ਜਾਂਦਾ ਹੈ, ਜ਼ਾਹਿਰ ਹੈ ਮਾਸਟਰ ਸਾਹਿਬ ਨੇ ਹੈਡਮਾਸਟਰ ਦੇ ਕੰਮ ਕਰਨੇ, ਤਾਂ ਮਾਸਟਰ ਤਾਂ ਨਹੀਂ ਰਹਿਣਗੇ। ਉਹ ਜਦੋਂ ਮਾਸਟਰ ਨਹੀਂ ਰਹਿਣਗੇ ਤਾਂ ਫਿਰ ਕੀ ਹੋਏਗਾ? ਫਿਰ ਬੱਚੇ ਆਪੇ ਹੀ ਪੜ੍ਹਨਗੇ, ਕਿਉਂਕਿ ਉਹ ਤਾਂ ਕਲਾਸ ਉਸ ਤਰ੍ਹਾਂ ਨਹੀਂ ਪੜ੍ਹਾ ਸਕਣਗੇ। ਅਤੇ 68% ਪੋਸਟਾਂ ਦੇ ਉੱਤੇ ਹਾਲ ਸੀਨੀਅਰ ਅਸਾਤਜ਼ਾ ਦੀ ਅਦਮ ਮੌਜੂਦਗੀ ਦਾ ਵੀ ਇਨਕਸ਼ਾਫ ਹੋਇਆ। ਅਤੇ ਇਸ ਸੂਰਤ ਹਾਲ ਦੇ ਵਿੱਚ ਜ਼ਾਹਿਰ ਹੈ ਤਲਬਾ ਦੇ ਉੱਤੇ, ਜਿਹੜੇ ਪਾੜੂ ਮੁੰਡੇ ਅਤੇ ਕੁੜੀਆਂ ਨੇ, ਉਹਨਾਂ ਦੇ ਉੱਤੇ ਅਸਰ ਪੈਂਦਾ ਹੈ। ਲੇਕਿਨ ਬਾਜੀ ਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ। ਬਾਜੀ ਆਂਦੀ ਹੈ ਵੀ ਚੰਗਾ ਖਾਓ, ਚੰਗਾ ਪਾਓ ਅਤੇ ਚੰਗੇ ਵਿਖੋ। ਚੰਗਾ ਖਾਓ, ਚੰਗਾ ਪਾਓ ਅਤੇ ਚੰਗੇ ਵਿਖੋ। ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਵੀ ਤੁਹਾਡੇ ਦਿਮਾਗ 'ਚ ਕਿੰਨੀ ਕੁ ਅਕਲ ਹੈ, ਕਿੰਨੀ ਕੁ ਤਾਲੀਮ ਹੈ, ਕਿਉਂਕਿ ਤਾਲੀਮ ਦੀ ਕਮੀ ਜਿਹੜੀ ਹੈ ਉਹ ਹੀ ਤਾਂ ਬਾਜੀ ਦੀ ਅਸਲ ਤਾਕਤ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਲੋਕਾਂ ਦੀ, ਨਹੀਂ, ਆਪਣੀ ਵੀ। ਜੇ ਬਾਜੀ 'ਚ ਆਪ ਵੀ ਤਾਲੀਮ ਹੋਵੇ ਤਾਂ ਬਾਜੀ ਇਹ ਸਾਰੇ ਕੰਮ ਨਾ ਕਰੇ ਜਿਹੜੇ ਕਰਨ ਡਈ ਹੈ। ਇਹ ਤੁਸੀਂ ਆਂਦੇ ਨੇ ਵੀ ਸੁਣਿਆ ਸੀ ਕਿ ਜਿਹੜੀ ਇਗਨੋਰੈਂਸ ਹੈ ਉਹ ਵੀ ਬਲੈਸਿੰਗ ਹੀ ਹੈ। ਮਤਲਬ ਜਿਹੜੇ ਬੰਦੇ ਨੂੰ ਘੱਟ ਪਤਾ ਹੈ ਉਹਦੀਆਂ ਵੀ ਮੌਜਾਂ ਹੀ ਨੇ। ਅਤੇ ਸਾਡੀ ਬਾਜੀ ਤੋਂ ਵੱਧ ਕੋਈ ਮਿਸਾਲ ਕੀ ਹੋਏਗੀ ਕਿ ਕਿਉਂਕਿ ਤਾਲੀਮ ਦੀ ਕਮੀ ਹੈ, ਇਸ ਲਈ ਕਈ ਓਵਰ ਕੌਨਫੀਡੈਂਸ 'ਚ ਇਹੋ ਜਿਹੇ ਕੰਮ ਕਰ ਜਾਂਦੀ ਹੈ, ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹਨਾਂ ਨੂੰ ਹੱਥ ਹੀ ਨਾ ਪਾ ਸਕੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਅਤੇ ਰੱਬ ਰੱਖਾ।